यही फाशिज्म हुंदा है जी तुसी एक आइकॉनिक फिगर च रखो और यही नारा नाजियां दा सी वन रेस वन नेशन वन पीपल वन लीडर। हिंदुस्तान उन्होंने ऑलरेडी आइडियोलॉजी सी। मोदी के रूप दे विच उन्होंने वन लीडर वाला कॉन्सैप्ट भी एस्टैबलिश कर दिता है। RSS के कोल हज़ारां की गिणती च ऐसे लोग ने जिन्हों ने विआह नहीं कराए, ਜਿਹੜੇ स्वयं सेवक ने उन्होंने ਜਿਹੜੇ ग्रास रूट ਤੇ ਕੰਮ ਕਰਦੇ ਨੇ, ਜਿਹੜੇ ਬੱਚਿਆਂ ਨੂੰ ਐਜ਼ ਯੰਗ 4-5 ਸਾਲ ਦੇ ਹਿੰਦੂਤਵਾ ਉਹਨਾਂ ਦੀ ਖੋਪੜੀ ਚ ਪਾਉਂਦੇ ਨੇ, ਉਹਨਾਂ ਨੂੰ ਗੁਰੂ ਦਕਸ਼ਣਾ ਔਰ ਫਲਾਣੇ ਟਮਕੇ ਸਾਰੇ ਕਨਸੈਪਟ ਜਿਹੜੇ ਨੇ ਔਰ ਉਹ ਉਹਨਾਂ ਦੇ ਫੁੱਟ ਸੋਲਜਰ ਨੇ। ਨਫ਼ਰਤ ਤੁਸੀਂ ਕਿਵੇਂ ਪੈਦਾ ਕਰੋਗੇ ਜੇ ਯਹੂਦੀਆਂ ਦੇ ਖਿਲਾਫ ਜਾਂ ਜਿਪਸੀਆਂ ਦੇ ਖਿਲਾਫ ਹਿਟਲਰ ਜਾਂ ਨਾਜ਼ੀਆਂ ਨੇ ਨਫ਼ਰਤ ਪੈਦਾ ਕੀਤੀ ਕਿ ਹਰ ਕਮੀ ਦੇ ਲਈ ਬਲੇਮ ਉਹਨਾਂ ਨੂੰ ਕਰੋ। आर्थिकता माड़ी ये जिम्मेवार, भारत तरक्की नहीं कर रहा, देखो जी मुसलमान किन्ने न्याणे जम रहे हैं। बाबरी मसीत ढाई भी इन्होंने जुडिशरी नूं किवें मैनीपुलेट करके फैसला लिया कि जी बेशक कोई सबूत नहीं है भी इत्थे कदे मंदिर जां कोई सी, लेकिन ये बहुगिनती की आस्था का मामला है। आदित्यनाथ योगी ज्ञान व्यापी मसीत बनारस दी कहंदा है कि जी मुसलमाना ने जे साडे नाल सद्भावना नाल रहना तो ये हवाले करो साडे। हिंदू राष्ट्र भी आलमोस्ट बन चुके है, झंडा बदलने वो जदों मर्जी, क्योंकि इन्होंने तो कदे तिरंगा मनिया, कॉन्स्टिट्यूशन बदलने। बाकी घट गिणतियां नूं साइमल्टेनियसली उन्होंने तीनों ही मेजर घट गिणतियां ने उन्होंने मैसेज दे दिता है। उन्होंने व्यूअर्स ब्रेक तो बाद तुहाडा सारिਆਂ ਦਾ स्वागत है। गलबात ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਜਿਵੇਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਹੈ ਵੀ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਘੱਟ ਗਿਣਤੀਆਂ ਦੇ ਨਾਲ ਮਤਲਬ ਹਿੰਦੂਤਵ ਦਾ ਜਿਹੜਾ ਏਜੰਡਾ ਆ ਉਹ ਲਾਗੂ ਕੀਤਾ ਜਾ ਰਿਹਾ ਹੈ ਮੋਦੀ ਹਕੂਮਤ ਵੱਲੋਂ। ਹੁਣ ਇਹਦੇ 'ਚ ਵੀ ਦੋ ਪੱਖ ਆਉਂਦੇ ਆ, ਜਿਵੇਂ ਕਿ 2014 ਦੇ ਵਿੱਚ ਜਦੋਂ ਮੋਦੀ ਹਕੂਮਤ ਬਣੀ ਆ ਇਹ ਐਲਾਨ ਕੀਤਾ ਗਿਆ ਕਿ ਜੀ 800 ਸਾਲਾਂ ਤੋਂ ਬਾਅਦ ਸਾਡਾ ਜਿਹੜਾ ਰਾਜ ਹੈ ਉਹ ਆਇਆ। ਹੁਣ ਇੱਕ ਤਾਂ ਹਿੰਦੂਤਵ ਦਾ ਏਜੰਡਾ ਆ ਜਿਹੜਾ ਇਹਨਾਂ ਨੇ ਪਹਿਲਾਂ ਇਸਟੈਬਲਿਸ਼ ਕੀਤਾ, ਇਸਟੈਬਲਿਸ਼ ਕਰਨ ਤੋਂ ਬਾਅਦ ਆਪਣੀ ਪਾਵਰ ਡਿਵੈਲਪ ਕੀਤੀ। ਜੇ ਅਸੀਂ ਪਿਛਲੇ 100 ਸਾਲ ਦੀ RSS ਦੀ ਹਿਸਟਰੀ ਹੈਗੀ ਆ ਉਹਨੂੰ ਦੇਖਣਾ ਹੋਵੇ ਤਾਂ ਉਹਦੇ 'ਤੇ ਤੁਸੀਂ ਜ਼ਿਕਰ ਵੀ ਕਰਦੇ ਰਹਿੰਦੇ ਹੋ। ਇੱਕ ਤਾਂ ਉਹ ਪੱਖ ਹੈ। ਦੂਜਾ ਪੱਖ ਹੈ ਜਿਹੜੀ ਵੋਟ ਪੋਲੀਟਿਕਸ ਹੈਗੀ ਆ ਭਾਰਤ ਦੇ ਅੰਦਰ। BJP ਦੀ RSS ਦਾ ਜਿਹੜਾ ਕਿ ਇੱਕ ਸਿਆਸੀ ਵਿੰਗ ਹੈ BJP, ਅਤੇ ਉਹਨਾਂ ਵੱਲੋਂ ਜਿਹੜੀ ਵੋਟ ਪੋਲੀਟਿਕਸ ਕ੍ਰੀਏਟ ਕੀਤੀ ਗਈ ਉਹਦਾ ਸਾਰਾ ਜਿਹੜਾ ਦਾਰੋਮਦਾਰ ਹੈ ਉਹ ਇਹ ਹਿੰਦੂ ਮੁਸਲਮਾਨ ਅਤੇ ਜਿਹੜੀ ਵੋਟ ਪੋਲਰਾਈਜੇਸ਼ਨ ਹੈ ਰਿਲੀਜੀਅਸ ਪੋਲਰਾਈਜੇਸ਼ਨ ਦੇ ਥੱਲੇ ਉਹਦੇ ਆਧਾਰ ਦੇ ਉੱਤੇ ਖੜਾ ਆ। ਸੋ ਇਹਨਾਂ ਨੂੰ ਦੋਹੇ ਪੱਖਾਂ ਨੂੰ ਜੇ ਦੇਖਣਾ ਹੋਵੇ ਕਿ ਇੱਕ ਪਾਸੇ ਹਿੰਦੂਤਵ ਦਾ ਏਜੰਡਾ ਜਿਹੜਾ ਇਹਨਾਂ ਦਾ ਲੌਂਗ ਟਰਮ ਚੱਲ ਰਿਹਾ ਅਤੇ ਦੂਜੇ ਪਾਸੇ ਜਿਹੜੀ ਇਹਨਾਂ ਦੀ ਅੰਦਰੂਨੀ ਸਿਆਸਤ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ, ਸੇ ਦੋਹਾਂ ਪੱਖਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਜੋ ਇਹ ਇਸ ਵਕਤ ਵਰਤਾਰਾ ਚੱਲ ਰਿਹਾ ਇਹ ਇਹਨਾਂ ਦਾ ਮਕਸਦ ਏਜੰਡਾ ਕੀ ਹੈ? देखो वैसे साइमल्टेनियसली दोनों ही एजेंडियां ते काम हो रहा है। जिन्होंने मोहन भागवत की वो प्रैस कॉन्फ्रेंस याद है कि 2014 च जो मोदी प्राइम मिनिस्टर बनता, और इस गल का ध्यान रहे कि ये नहीं है भी BJP का प्राइम मिनिस्टर पहली बार बनया सी, उस तो पहला अटल बिहारी वाजपेयी 3 बार प्राइम मिनिस्टर बनया सी। एक बारी 13 दिन, एक बारी 13 महीने, एक बारी पूरे आलमोस्ट 5 साल। और वाजपेयी कमिटेड हिंदूत्वी सी, लेकिन उदों BJP ਦੇ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਸੀ ਜਿਹੜੀ ਜਿਹਨੂੰ NDA ਕਹਿੰਦੇ ਨੇ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, ਜਿਸ ਦੇ ਵਿੱਚ 32-33 ਪਾਰਟੀਆਂ ਨੇ, ਉਹਨਾਂ ਦਾ ਮਜਮੂਆ ਜਿਹੜਾ ਹੈ ਉਹ ਉਹਨਾਂ ਦੀ ਹਮਾਇਤ ਕਰ ਰਿਹਾ ਸੀ ਜੀ। 2014 ਚ ਪਹਿਲੀ ਵਾਰ ਇੱਕ ਤਾਂ ਮੋਦੀ ਨੂੰ ਜਿਵੇਂ 2002 ਚ ਮੁਸਲਿਮ ਨਸਲਕੁਸ਼ੀ ਕਰਨ ਤੋਂ ਬਾਅਦ ਉਸ ਦਾ ਇਮੇਜ ਅੰਬਾਨੀ ਅਡਾਨੀ ਦੇ ਮੀਡੀਆ ਨੇ 24/7 ਪ੍ਰਚਾਰ ਕਰਕੇ ਹਿੰਦੂ ਹਿਰਦੇ ਸਮਰਾਟ ਵਜੋਂ ਉਭਾਰਿਆ। ਔਰ ਇਲੈਕਸ਼ਨਾਂ ਵੀ ਜਿਹੜੀਆਂ ਨੇ ਟੋਟਲੀ ਇਹਨੇ ਮੋਦੀ ਨੇ ਆਪਣੇ ਉਹਨੇ ਨਾ ਰਿਗਰੈਟ ਕੀਤਾ 2002 ਲਈ, ਔਰ ਇਹੀ ਉਹਨੇ ਪੋਲਰਾਈਜੇਸ਼ਨ ਦੀ ਪਾਲਿਸੀ ਔਰ RSS ਨੇ ਵਾਜਪਾਈ ਤੋਂ ਹੱਥ ਚੁੱਕ ਕੇ, ਕਿਉਂਕਿ ਵਾਜਪਾਈ 2002 ਦੀ ਨਸਲਕੁਸ਼ੀ ਤੋਂ ਬਾਅਦ ਚਾਹੁੰਦਾ ਸੀ ਕਿ ਮੋਦੀ ਰਾਜ ਧਰਮ ਦਾ ਉਹਨੇ ਪਾਲਣ ਨਹੀਂ ਕੀਤਾ ਔਰ ਰਿਜ਼ਾਈਨ ਕਰੇ, ਪਰ ਉਹਨਾਂ ਨੇ ਉਹਦੇ 'ਚ ਸੰਭਾਵਨਾ ਦੇਖੀ ਸੀ ਕਿ ਜਿਹੜਾ ਹਿੰਦੂ ਰਾਸ਼ਟਰ ਇੰਪਲੀਮੈਂਟ ਕਰਨਾ ਚਾਹੁੰਦੇ ਨੇ, ਹੁਣ ਉਹ ਵਕਤ ਆ ਗਿਆ ਕਿ ਜਿਹੜਾ ਮੋਡਰੇਟ ਸੋ ਕਾਲਡ ਫੇਸ ਰੱਖਿਆ ਸੀ ਉਹਨੂੰ ਪਾਸੇ ਕਰੋ
ਤੇ ਅਗਲੀ ਹਿੰਦੂਤਵਾ ਦਾ ਦੈਂਤ ਫੇਸ ਜਿਹੜਾ ਜੇ ਇੱਕ ਹੋਰ ਦੈਂਤ ਆਦਿੱਤਿਆਨਾਥ ਯੋਗੀ ਰੱਖਿਆ ਹੋਇਆ ਹੈ, ਉਹ ਤੁਸੀਂ ਲਿਆਓ। ਸੋ 2014 ਦੇ ਵਿੱਚ ਮੋਦੀ ਦੇ ਬਣਨ ਤੋਂ ਬਾਅਦ ਹੀ ਮੋਹਨ ਭਾਗਵਤ ਨੇ ਕਿਹਾ ਸੀ ਕਿ 1000 ਸਾਲ ਕੀ ਗੁਲਾਮੀ ਕੇ ਬਾਅਦ ਅਬ ਹਿੰਦੂ ਰਾਜ ਆਇਆ ਹੈ। ਸੋ ਇਹ ਉਹਨਾਂ ਦਾ ਸੀ। ਹੁਣ ਜੇ ਤੁਸੀਂ 2014 ਤੋਂ ਹੁਣ ਤੱਕ ਦੇਖੋ, 2023 ਤੱਕ ਇਹਨਾਂ 9 ਸਾਲਾਂ 'ਚ, ਤੇ ਤੁਸੀਂ RSS ਦਾ ਮੈਨੀਫੈਸਟੋ ਜਿਹੜਾ ਲੰਬਾ ਵਕਤ BJP ਦਾ ਵੀ ਮੈਨੀਫੈਸਟੋ ਰਿਹਾ ਜੀ, ਉਹਨੂੰ ਦੇਖੋਗੇ ਤੇ ਤੁਹਾਨੂੰ ਲੱਗੇਗਾ ਵੀ ਆਲਰੇਡੀ ਉਹਨਾਂ ਨੇ ਜੋ ਰਿਪੀਟਡਲੀ ਕਹਿੰਦੇ ਸੀ ਉਹਦੇ 'ਚੋਂ ਕਾਫੀ ਕੁਝ ਲਾਗੂ ਕਰ ਦਿੱਤੇ। ਜਿਵੇਂ ਜੇ ਅਸੀਂ ਆਰਟੀਕਲ 370 ਦੀ ਗੱਲ ਕਰੀਏ, 370(35)A, ਪਹਿਲੇ ਦਿਨ ਤੋਂ ਇਹਨਾਂ ਦੀ RSS ਦੀ ਪੋਜੀਸ਼ਨ, ਈਵਨ ਜਦੋਂ ਭਾਰਤੀ ਜਨਸੰਘ ਸੀ, ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਾ ਕੇ ਗ੍ਰਿਫਤਾਰੀ ਵੀ ਦਿੱਤੀ ਸੀ ਉੱਥੇ ਜੰਮੂ 'ਚ, ਮਰਿਆ ਵੀ ਉੱਥੇ ਕਿਸੇ ਜੇਲ੍ਹ ਦੇ ਵਿੱਚ, ਕਿ ਇਹ ਨਹੀਂ ਹੋਣਾ ਚਾਹੀਦਾ। ਔਰ ਤੁਸੀਂ ਦੇਖੋ ਕਿ 5 ਅਗਸਤ 2019 ਨੂੰ ਕਿਵੇਂ ਉਸ ਨੂੰ ਖਤਮ ਕੀਤਾ ਗਿਆ। ਔਰ ਅੱਜ ਜਦੋਂ ਅਮਿਤ ਸ਼ਾਹ 2 ਦਿਨ ਪਹਿਲਾਂ ਇਹ ਕਹਿ ਰਿਹਾ ਸੀ ਕਿ ਜੀ ਇਹ ਤਾਂ ਕਸ਼ਮੀਰੀਆਂ ਨੂੰ ਪੁਚਕਾਰ ਰਹੇ ਸੀ, ਅਪੀਜ਼ਮੈਂਟ ਕਰ ਰਹੇ ਸੀ, ਅਸੀਂ ਖਤਮ ਕਰਕੇ ਉਹਨਾਂ ਨੂੰ ਭਾਰਤ ਦੀ ਮੁੱਖ ਧਾਰਾ ਦੇ ਵਿੱਚ ਲਿਆਂਦਾ। ਫਿਰ ਤੁਸੀਂ ਹੁਣ ਅੱਜ ਕੱਲ੍ਹ ਮੋਦੀ ਦਾ ਦੇਖੋਗੇ, ਟ੍ਰਿਪਲ ਤਲਾਕ ਦੀ ਗੱਲ ਕਰਦੇ ਆ ਜੀ, ਅਸੀਂ ਮੁਸਲਮਾਨ ਔਰਤਾਂ ਨੂੰ ਲਿਬਰੇਟ ਕੀਤਾ ਹੈ ਟ੍ਰਿਪਲ ਤਲਾਕ ਦੇ ਨਾਲ। ਫਿਰ ਬੇਸ਼ੱਕ ਅਜੇ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਨੈਸ਼ਨਲ ਰਜਿਸਟ੍ਰੇਸ਼ਨ ਵਾਲਾ ਲਾਗੂ ਨਹੀਂ ਹੋਇਆ, ਲੇਕਿਨ ਤੁਸੀਂ ਦੇਖੋਗੇ ਕਿ ਬਈ ਹੁਣ ਜੇ ਉਹਨਾਂ ਨੇ ਆਪਣਾ ਏਜੰਡਾ ਲਾਗੂ ਕਰਨਾ ਹੈ ਹਿੰਦੂਤਵਾ ਦਾ, ਤੇ ਵੋਟਾਂ ਵੀ ਲੈਣੀਆਂ ਸਾਈਮਲਟੇਨੀਅਸਲੀ, ਤੇ ਉਹਦੇ ਲਈ ਕੀ ਵੈਪਨ ਹੈ? ਪੋਲਰਾਈਜੇਸ਼ਨ, ਧਰੂਵੀਕਰਨ, ਜਿਹਦੇ ਲਈ ਲਫ਼ਜ਼ ਜ਼ਿਆਦਾ ਔਖਾ ਹੈ ਸਗੋਂ ਹਿੰਦੀ ਪੰਜਾਬੀ ਦਾ, ਪਰ ਪੋਲਰਾਈਜੇਸ਼ਨ। ਤੇ ਪੋਲਰਾਈਜੇਸ਼ਨ ਕਿਵੇਂ ਹੋਏਗੀ? ਉਹਦਾ ਕੀ ਬੇਸ ਹੈ? ਨਫ਼ਰਤ ਤੁਸੀਂ ਕਿਵੇਂ ਪੈਦਾ ਕਰੋਗੇ? ਜੇ ਯਹੂਦੀਆਂ ਦੇ ਖਿਲਾਫ ਜਾਂ ਜਿਪਸੀਆਂ ਦੇ ਖਿਲਾਫ ਹਿਟਲਰ ਜਾਂ ਨਾਜ਼ੀਆਂ ਨੇ ਨਫ਼ਰਤ ਪੈਦਾ ਕੀਤੀ ਕਿ ਹਰ ਕਮੀ ਦੇ ਲਈ ਬਲੇਮ ਉਹਨਾਂ ਨੂੰ ਕਰੋ, ਆਰਥਿਕਤਾ ਮਾੜੀ ਇਹ ਜ਼ਿੰਮੇਵਾਰ, ਭਾਰਤ ਤਰੱਕੀ ਨਹੀਂ ਕਰ ਰਿਹਾ, ਦੇਖੋ ਜੀ ਮੁਸਲਮਾਨ ਕਿੰਨੇ ਨਿਆਣੇ ਜੰਮ ਰਹੇ ਨੇ, ਦੇਖੋ ਜੀ ਔਰੰਗਜ਼ੇਬ ਦੀ ਔਲਾਦ, ਇਹਨਾਂ ਦੀਆਂ ਲਾਇਲਟੀਜ਼ ਪਾਕਿਸਤਾਨ ਨਾਲ, ਇਹ ਹੈ ਹੀ ਨਹੀਂ ਭਾਰਤੀ, ਇਹਨਾਂ ਦੇ ਵਿੱਚ ਇਹ ਜ਼ਬਰਦਸਤੀ ਬਣਾਏ ਗਏ ਸੀ ਘਰ ਵਾਪਸੀ ਕਰੋ, ਵਾਪਸ ਆਓ, ਸ਼ੁੱਧੀਕਰਨ ਕਰੋ ਇਹਨਾਂ ਦਾ, ਇਹਨਾਂ ਦੀਆਂ ਆਬਾਦੀਆਂ ਬਦਲੋ। ਔਰ ਇੱਥੋਂ ਤੱਕ ਆਦਿੱਤਿਆਨਾਥ ਯੋਗੀ ਦਾ ਸੀ ਕਿ ਵੀ ਇਹਨਾਂ ਦੀਆਂ ਕਬਰਾਂ 'ਚੋਂ ਵੀ ਕੱਢ ਕੇ ਔਰਤਾਂ ਦੇ ਨਾਲ ਜਿਹੜਾ ਉਹ ਜ਼ਬਰ ਜਨਾਹ ਕੀਤਾ ਜਾਏ। ਹੁਣ ਮੋਦੀ ਦੀਆਂ ਤੁਸੀਂ ਸਪੀਚਸ ਦੇਖ ਲਓ ਕਿ ਭਾਈ ਸ਼ਮਸ਼ਾਨ ਘਾਟ ਵਰਸਸ ਕਬਰਸਤਾਨ, ਉਹ ਕਹਿੰਦਾ ਵੀ ਜੇ ਇਹਨਾਂ ਨੂੰ ਬਣਾਓਗੇ ਨੌਨ BJP ਨੂੰ ਤਾਂ ਕਬਰਸਤਾਨ ਬਣਨਗੇ ਉਹਨਾਂ ਦੀ, ਯਾਨੀ ਇਸਲਾਮ ਵਾਲਿਆਂ ਦੀ, ਤੇ ਅਦਰਵਾਈਜ਼ ਜੇ ਕਿਉਂ ਤੇ ਅਸੀਂ ਦੂਜੇ ਕਲਚਰ ਨੂੰ ਪ੍ਰਮੋਟ ਕਰਦੇ। ਸੋ ਆਲਰੇਡੀ ਇਹ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਚੱਲ ਰਹੀਆਂ ਨੇ। ਔਰ ਜਿਸ ਤੇਜ਼ੀ ਨਾਲ ਜੇ ਅਸੀਂ ਉਹਨਾਂ ਦੇ ਫੈਸਲੇ ਦੇਖੀਏ, ਇਸੇ ਪੀਰੀਅਡ ਦੇ ਵਿੱਚ ਹੀ ਬਾਬਰੀ ਮਸਜਿਦ ਢਾਈ ਵੀ ਇਹਨਾਂ ਨੇ ਜੁਡੀਸ਼ਰੀ ਨੂੰ ਕਿਵੇਂ ਮੈਨੀਪੂਲੇਟ ਕਰਕੇ ਫੈਸਲਾ ਲਿਆ ਕਿ ਜੀ ਬੇਸ਼ੱਕ ਕੋਈ ਸਬੂਤ ਨਹੀਂ ਹੈ ਵੀ ਇੱਥੇ ਕਦੇ ਮੰਦਰ ਜਾਂ ਕੋਈ ਸੀ, ਲੇਕਿਨ ਇਹ ਬਹੁਗਿਣਤੀ ਕੀ ਆਸਥਾ का मामला है जी, ਕਿ ਵੀ ਇਹਨੂੰ ਇਹਨਾਂ ਦੇ ਹਵਾਲੇ ਕਰ। ਹੁਣ ਉਹ ਹੈ, ਹੁਣ 2 ਦਿਨ ਪਹਿਲਾਂ ਆਦਿੱਤਿਆਨਾਥ ਯੋਗੀ ਗਿਆਨ ਵਿਆਪੀ ਮਸਜਿਦ ਬਨਾਰਸ ਦੀ ਚ ਕਹਿੰਦਾ ਹੈ ਕਿ ਜੀ ਮੁਸਲਮਾਨਾਂ ਨੇ ਜੇ ਸਾਡੇ ਨਾਲ ਸਦਭਾਵਨਾ ਨਾਲ ਰਹਿਣਾ ਤੇ ਇਹ ਹਵਾਲੇ ਕਰੋ ਸਾਡੇ। ਹਾਲਾਂਕਿ ਕੋਰਟ ਦੇ ਵਿੱਚ ਕੇਸ ਚੱਲ ਖਾਮ-ਖਾ ਦੇ ਕੇਸ ਇਸ ਕਿਸਮ ਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਨੇ ਸਾਈਮਲਟੇਨੀਅਸਲੀ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ, ਜੇ ਆਰਗੇਨਾਈਜੇਸ਼ਨਲ ਨੈਟਵਰਕ ਦੀ ਗੱਲ ਕਰੀਏ ਤੇ RSS ਤੋਂ ਬਿਹਤਰ ਨੈਟਵਰਕ ਕਿਸੇ ਕੋਲ ਨਹੀਂ। ਉਹਨਾਂ ਦੇ ਕੋਲ ਸਾਡੇ ਤਾਂ 4 ਬੰਦੇ ਜੇ ਇੱਥੇ ਕੰਮ ਕਰਨ ਵਾਲੇ ਹੋਣ ਵਲੰਟੀਅਰ ਆਰਗੇਨਾਈਜੇਸ਼ਨਸ ਦੇ, ਤੇ ਸਾਡੇ 'ਚੋਂ ਅੱਧਿਓਂ ਜ਼ਿਆਦਾ ਜਿਹੜੇ ਨੇ ਉਹ ਇਹ ਕਹਿਣ ਲੱਗ ਜਾਣਗੇ ਜੀ ਇਹ ਜਿਹੜਾ ਇਹ ਮੁਫਤ ਦੀ ਤਨਖਾਹ ਲੈ ਰਿਹਾ। ਸਾਡੇ ਕਨਸੈਪਟ ਹੀ ਨਹੀਂ ਹੈ ਕਿ ਵੀ ਅਸੀਂ ਕਿਸੇ ਨੂੰ ਜਿਹੜਾ ਸਭ ਕੁਝ ਛੱਡ ਛਡਾ ਕੇ ਕੰਮ ਕਰਨਾ ਚਾਹੇ ਉਹਨੂੰ ਸਪੋਰਟ ਕਰੀਏ। RSS ਦੇ ਕੋਲ ਹਜ਼ਾਰਾਂ ਦੀ ਗਿਣਤੀ 'ਚ ਐਸੇ ਲੋਕ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਏ ਹੈ, ਜਿਹੜੇ ਸਵੈਮ ਸੇਵਕ ਨੇ ਉਹਨਾਂ ਦੇ, ਜਿਹੜੇ ਗ੍ਰਾਸ ਰੂਟ ਤੇ ਕੰਮ ਕਰਦੇ ਨੇ, ਜਿਹੜੇ ਬੱਚਿਆਂ ਨੂੰ ਐਜ਼ ਯੰਗ 4-5 ਸਾਲ ਦੇ ਹਿੰਦੂਤਵਾ ਉਹਨਾਂ ਦੀ ਖੋਪੜੀ 'ਚ ਪਾਉਂਦੇ ਨੇ, ਉਹਨਾਂ ਨੂੰ ਗੁਰੂ ਦਕਸ਼ਣਾ ਔਰ ਫਲਾਣੇ ਟਮਕੇ ਸਾਰੇ ਕਾਨਸੈਪਟ ਜਿਹੜੇ ਨੇ, ਔਰ ਉਹ ਉਹਨਾਂ ਦੇ ਫੁੱਟ ਸੋਲਜਰ ਨੇ। ਫਿਰ ਇਹਨਾਂ ਦਾ ਇੱਕ ਨੈਟਵਰਕ ਹੈ ਜਿਹਦੇ ਥੱਲੇ ਨਾਗਪੁਰ ਐਵੇਂ ਨਹੀਂ ਹੈ ਕਿ ਉੱਥੇ ਮੋਹਨ ਭਾਗਵਤ ਬੈਠਾ ਉਹ ਬਿਆਨ ਦੇ ਰਿਹਾ। ਉਹਨਾਂ ਦੇ ਜੇ 72 ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਜੇ ਐਕਸ ਆਰਮੀ ਜਨਰਲ ਰਿਟਾਇਰ ਹੁੰਦੇ ਨੇ ਉਹ ਉਹਨਾਂ ਦੀ ਪੇਰੋਲ ਤੇ ਨੇ, ਜੇ ਇਕੋਨਮਿਸਟ ਹੁੰਦੇ ਨੇ ਉਹ ਇਹਨਾਂ ਦੀ ਪੇਰੋਲ ਤੇ ਨੇ। ਹੁਣ ਉਹ ਕੀ ਸੀ, ਨੈਪੋਲ ਵਰਗਾ ਨੋਬਲ ਲੌਰੀਏਟ ਜਿਹੜਾ ਉਹ ਇਹਨਾਂ ਦਾ ਹਿੰਦੂਤਵੀ ਵਿਚਾਰਕ ਸੀ।
ਜੀ। ਸੁਬਰਾਮਨੀਅਮ ਸਵਾਮੀ ਵਰਗਾ ਜਿਹੜਾ ਹਾਰਵਰਡ 'ਚ ਪੜ੍ਹਾਉਂਦਾ ਰਿਹਾ ਹੈ, ਵਰਲਡ ਲੈਵਲ ਦਾ ਇਕੋਨੋਮਿਸਟ, ਉਹ ਇਹਨਾਂ ਦਾ ਵਿਚਾਰਕ ਹੈ। ਸੋ ਨੈਟਵਰਕ ਗਰਾਊਂਡ ਲੈਵਲ ਦੇ ਉੱਤੇ ਉੱਪਰੋਂ ਪੈਸੇ ਦੀ ਵੈਸੇ ਕੋਈ ਕਮੀ ਨਹੀਂ। ਜਿਵੇਂ ਇਹਨਾਂ ਨੇ ਲੁੱਟਿਆ ਦੋ ਹੱਥਾਂ ਨਾਲ, ਐਵੇਂ ਨਹੀਂ ਉਹ ਲੈ ਕੇ ਦੌੜ ਗਏ, ਕੋਈ ਲਲਿਤ ਮੋਦੀ ਦੌੜ ਗਿਆ, ਕੋਈ ਵਿਜੇ ਮਲਾਇਆ, ਕੋਈ, ਉਹ ਸਾਰੀ ਵਿਦ ਕੰਸੈਂਟ ਇਹਨਾਂ ਦਾ ਸਾਰਾ ਸੈਟਅਪ ਚੱਲ ਰਿਹਾ। ਔਰ ਜਿਵੇਂ ਉਹਨਾਂ ਨੇ ਮੀਡੀਆ ਕਾਬੂ ਕੀਤਾ 600 ਤੋਂ 800 'ਚ, ਇੱਕ ਅੱਧਾ ਜਿਹੜਾ ਉਹ ਸੀ ਉਹ ਵੀ ਅਡਾਨੀ ਨੇ ਲੈ ਲਿਆ, ਤਾਂ ਕਿ ਜਿਹੜਾ ਥੋੜ੍ਹਾ ਬਹੁਤ ਇਰੀਟੇਟ ਕਰਨ ਵਾਲਾ ਕੋਈ ਜਰਨਲਿਸਟ ਹੈ ਉਹਨੂੰ ਪਾਸੇ ਕਰ। ਸੋਸ਼ਲ ਮੀਡੀਆ ਕਿਸ ਲੈਵਲ ਤੇ ਡਰਾਏ ਹੋਏ ਨੇ ਕਿ ਟਵਿੱਟਰ ਵਾਲੇ ਜਿਹੜੇ ਨੇ ਉਹ BBC ਦੀ 2 ਪਾਰਟ ਡਾਕੂਮੈਂਟਰੀ ਨੂੰ ਆਫ ਕਰ ਦਿੰਦੇ ਨੇ ਜੀ, ਅਸੀਂ ਜਿਹੜਾ ਹੈ ਉਹ ਉੱਥੇ ਆਪਣੇ ਬੰਦੇ ਥੋੜੀ ਜੇਲ੍ਹਾਂ 'ਚ ਭੇਜਣੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਇਸ ਵੇਲੇ ਉਹਨਾਂ ਦੇ ਕੋਲ ਉਸ ਲੈਵਲ ਦਾ, ਨਾਜ਼ੀਆਂ ਦਾ ਵੀ ਇੱਕ ਕੰਮ ਸੀ ਕਿ ਉਹਨਾਂ ਦਾ ਆਰਗੇਨਾਈਜੇਸ਼ਨਲ ਨੈਟਵਰਕ ਬਹੁਤ ਮਜ਼ਬੂਤ ਸੀ ਜੀ। ਕਿਸ ਲੈਵਲ ਤੱਕ ਚੱਲਣਾ, ਘਰਾਂ 'ਚ ਕੀ ਗੱਲ ਹੁੰਦੀ ਹੈ, ਤੁਸੀਂ ਨਾਜ਼ੀਆਂ ਦੀ ਹਿਸਟਰੀ ਪੜ੍ਹੋ। ਕਈ ਵਾਰ ਬੱਚੇ ਜਿਹੜੇ ਨੇ ਉਹਨਾਂ ਨੇ ਆਪਣੇ ਮਾਪਿਓ ਨੂੰ ਫੜਾਇਆ ਸੀ, ਕਿਉਂਕਿ ਬੱਚਿਆਂ ਦੇ ਅੰਦਰ ਉਹਨਾਂ ਨੇ ਇਨਸਟਿਲ ਕੀਤੀ ਸੀ ਇਹ ਰੇਸਿਜ਼ਮ, ਜਿਹੜਾ ਵਾਈਟ ਸੁਪਰਾਮਿਸ ਉਹਨਾਂ ਨੂੰ ਸੀ ਕਿ ਜੀ ਸਾਡੇ ਪੇਰੈਂਟਸ ਇੱਦਾਂ ਦੀ ਗੱਲ ਕਰਦੇ ਨੇ। ਔਰ ਅੱਜ ਤੁਸੀਂ ਦੇਖੋਗੇ, ਔਰ ਇਹ ਇੱਕ ਪ੍ਰੋਮੀਨੈਂਟ ਡਾਕਟਰ ਪੰਜਾਬ ਦੇ, ਹਿੰਦੂ ਡਾਕਟਰ, ਜਿਹੜਾ ਅਦਰਵਾਈਜ਼ ਪੰਜਾਬੀ ਸਿੰਪੈਥਾਈਜ਼ਰ ਹੈ, ਹਾਲਾਂ ਖਾਲਿਸਤਾਨੀ ਨਹੀਂ ਹੈ, ਉਹ ਕਹਿ ਰਿਹਾ ਸੀ ਕਿ ਜੀ ਮੈਨੂੰ ਹੈਰਾਨੀ ਹੈ ਕਿ ਮੈਂ ਜਦੋਂ ਡਾਕਟਰਾਂ ਵੱਲ ਦੇਖਦਾ, ਜਿਹੜੇ ਲੋਕ ਬੜੇ ਭਲੇ ਚੰਗੇ ਹਿੰਦੂਆਂ ਦੀ ਗੱਲ ਕਰ ਰਹੇ ਸੀ, ਉਹ ਜੀ ਬੈਲੈਂਸ ਮਾਈਂਡਡ ਸੀ, ਉਹ ਬਿਲਕੁਲ ਹਿੰਦੂਤਵਾ ਦੇ ਰੰਗ 'ਚ ਰੰਗੇ ਗਏ ਨੇ। ਮਤਲਬ ਉਹਨਾਂ ਨੂੰ ਮੋਦੀ ਤੋਂ ਬਿਨਾਂ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ। ਸੋ ਇਹ ਜਦੋਂ ਇੱਕ ਇਮੇਜ ਬਿਲਡਿੰਗ ਕੀਤੀ ਜਾਂਦੀ ਹੈ, ਇਸ ਦੇ ਨਾਲ ਜੁੜਿਆ ਹੋਇਆ ਇਹੀ ਪਾਰਟ ਹੁੰਦਾ ਹੈ ਜੋ ਹੈ ਕਿ ਵੀ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਹੈ ਔਰ ਇਹ ਕਦੇ ਗਲਤ ਹੋ ਹੀ ਨਹੀਂ ਸਕਦਾ, ਉਹਨੂੰ ਤਾਂ ਦੇਵਤਾ ਬਣਾ ਕੇ ਰੱਖ ਦਿੱਤਾ। ਔਰ ਇਹੀ ਫਾਸ਼ਿਜ਼ਮ ਹੁੰਦਾ ਕਿ ਤੁਸੀਂ ਇੱਕ ਆਈਕੋਨਿਕ ਫਿਗਰ 'ਚ ਰੱਖੋ। ਔਰ ਇਹੀ ਨਾਰਾ ਨਾਜ਼ੀਆਂ ਦਾ ਸੀ, 1 ਰੇਸ 1 ਨੇਸ਼ਨ 1 ਪੀਪਲ 1 ਲੀਡਰ। ਹਿੰਦੁਸਤਾਨ ਉਹਨਾਂ ਦੀ ਆਲਰੇਡੀ ਆਈਡੀਓਲੋਜੀ ਸੀ। ਮੋਦੀ ਦੇ ਰੂਪ ਦੇ ਵਿੱਚ ਉਹਨਾਂ ਨੇ 1 ਲੀਡਰ ਵਾਲਾ ਕਾਨਸੈਪਟ ਵੀ ਐਸਟੈਬਲਿਸ਼ ਕਰ ਦਿੱਤਾ ਹੈ। ਨਤੀਜੇ ਦੇ ਤੌਰ ਤੇ ਜੇ ਮੋਦੀ ਦੇ ਖਿਲਾਫ ਕੋਈ ਲਿਖਦਾ ਹੈ ਤੇ ਉਹ ਛਾਪੇ ਪੈ ਰਹੇ ਹੁੰਦੇ ਨੇ, ਕੋਰਟ ਉਹਨਾਂ ਨੂੰ ਸੰਮਣ ਦੇ ਰਹੇ ਹੁੰਦੇ ਨੇ, ਜਾਂ ਦੂਜੇ ਨੇ ਕਿ ਵੀ ਇਹ ਜਿਹੜਾ ਹੈ ਔਰ ਫਾਸ਼ਿਜ਼ਮ ਆਲਰੇਡੀ। ਔਰ ਜੇ ਤੁਸੀਂ ਬਾਕੀ ਪਾਰਟ ਵੀ ਦੇਖੋ, ਜਿਵੇਂ ਇਹ ਇੰਡੀਅਨ ਕਨਸਟੀਟਿਊਸ਼ਨ ਨੂੰ ਰਿਡੀਕਿਊਲ ਕਰ ਰਹੇ ਨੇ। ਹੁਣ ਚੰਦਰਚੂੜ ਜਿਹੜਾ ਚੀਫ ਜਸਟਿਸ ਹੈ, ਰਿਲੇਟਿਵਲੀ ਫੇਅਰ ਹੈ, ਰਿਲੇਟਿਵਲੀ, ਲੇਕਿਨ ਜੇ ਉਹਨੇ 1-2 ਮੁੱਦਿਆਂ ਦੇ ਉੱਤੇ ਕਾਮੈਂਟਰੀ ਕੀਤੀ, ਜਿਵੇਂ ਟ੍ਰੋਲਿੰਗ ਉਹਦੀ ਹੋ ਰਹੀ ਹੈ, ਕਦੇ ਭਾਰਤ ਦੇ ਵਿੱਚ ਬੇਸ਼ੱਕ ਇਨਸਾਫ ਤਾਂ ਪਹਿਲਾਂ ਤੋਂ ਹੀ ਗਾਇਬ ਰਿਹਾ, ਪਰ ਅੱਜ ਇਸ ਲੈਵਲ ਤੱਕ ਹੈ ਕਿ ਬਾਕੀ ਸਾਰੇ ਇਹਨਾਂ ਨੇ ਕਾਬੂ ਕੀਤੇ ਨੇ। ਸੁਪਰੀਮ ਕੋਰਟ 'ਚ ਮਾੜਾ ਮੋਟਾ ਇਹਨਾਂ ਨੂੰ ਕਈ ਵਾਰੀ ਝਾੜ ਝੂੜ ਪੈ ਜਾਂਦੀ ਹੈ, ਤਾਂ ਉਹਨਾਂ ਦੇ ਮਗਰ ਆਪਣੇ ਉਹ ਸੋਸ਼ਲ ਮੀਡੀਆ ਦੇ ਕੁੱਤਿਆਂ ਨੂੰ ਪਾ ਦਿੰਦੇ ਨੇ। ਸੋ ਇਸ ਸਾਰੇ ਦੇ ਚੱਲਦਿਆਂ ਦੋਨੋਂ ਹੀ ਪਰਪਸ ਇਹ ਵੀ ਕਹਿਣਾ ਚਾਹੁੰਦੇ ਨੇ। ਹੁਣ ਜਨਵਰੀ ਦੇ ਵਿੱਚ ਇਹਨਾਂ ਨੇ ਜਿਹੜਾ ਰਾਮ ਮੰਦਿਰ ਦੇ ਨਾਂ ਥੱਲੇ ਉਹਦਾ ਉਦਘਾਟਨ ਮੋਦੀ ਤੋਂ ਕਰਵਾਉਣਾ ਜੀ। ਦਿੱਲੀ 'ਚ ਨਵੀਂ ਪਾਰਲੀਮੈਂਟ ਬਿਲਡਿੰਗ ਬਣੀ, ਮੋਦੀ ਜਿਹੜਾ ਹੈ ਉਹ ਕਿਵੇਂ ਉੱਥੋਂ ਚੁੱਕ ਕੇ ਉਹ ਡੰਡਾ ਜਿਹਾ ਕਿ ਜੀ ਉਹ ਤਮਿਲਨਾਡੂ ਤੋਂ ਆਇਆ, ਪੁਰੀਆਂ ਨੇ ਭੇਜਿਆ, ਜਾਂ ਦੂਜਾ ਹਿੰਦੂ ਰਾਸ਼ਟਰ ਸੰਗੋਲ, ਉਸ ਦੇ ਵੇਦ ਮੰਤਰਾਂ ਦੇ ਉਚਾਰਨ ਦੇ ਵਿੱਚ ਉਹ ਸਾਰਾ। ਹੁਣ G20 ਮੁਲਕਾਂ ਦੀ ਸਪਟੈਂਬਰ ਦੇ ਵਿੱਚ ਮੀਟਿੰਗ, ਜਿਸ ਵੱਡੇ ਕਈ ਹਜ਼ਾਰ ਕਰੋੜ ਦੀ ਲਾਗਤ ਨਾਲ ਬਣਿਆ, ਉਹਦੇ 'ਚ ਵੇਦ ਮੰਤਰਾਂ ਦੇ ਨਾਲ ਮੋਦੀ ਸਵੇਰੇ ਹੀ ਪਹਿਲਾਂ ਪੂਜਾ ਕਰ ਰਿਹਾ ਜਾ ਕੇ। ਸੋ ਆਲਰੇਡੀ ਹਿੰਦੂ, ਤੁਹਾਡਾ ਜੋ ਸਵਾਲ ਸੀ, ਹਿੰਦੂ ਰਾਸ਼ਟਰ ਵੀ ਆਲਮੋਸਟ ਬਣ ਚੁੱਕਿਆ। ਝੰਡਾ ਬਦਲਨੇ ਉਹ ਜਦੋਂ ਮਰਜ਼ੀ, ਕਿਉਂਕਿ ਇਹਨਾਂ ਨੇ ਤਾਂ ਕਦੇ ਤਿਰੰਗਾ ਮੰਨਿਆ, ਕਨਸਟੀਟਿਊਸ਼ਨ ਬਦਲਨੇ। ਬਾਕੀ ਘੱਟ ਗਿਣਤੀਆਂ ਨੂੰ ਸਾਈਮਲਟੇਨੀਅਸਲੀ ਉਹਨਾਂ ਨੇ, ਤਿੰਨੋਂ ਹੀ ਮੇਜਰ ਘੱਟ ਗਿਣਤੀਆਂ ਨੇ, ਉਹਨਾਂ ਨੂੰ ਮੈਸੇਜ ਦੇ ਦਿੱਤਾ ਉਹਨਾਂ ਨੇ। ਔਰ ਉਹ ਜਿਵੇਂ ਹੁਣ ਉਹ ਰੇਲਵੇ ਪ੍ਰੋਟੈਕਸ਼ਨ ਪੁਲਿਸ ਵਾਲਾ ਪੁਲਸੀਆ ਆਪਣੇ ਬੌਸ ਨੂੰ ਵੀ ਮਾਰਦਾ ਮਹੀਨੇ ਨੂੰ, ਤੇ 3 ਮੁਸਲਮਾਨ ਮੁਸਾਫਰਾਂ ਨੂੰ ਡੱਬਿਆਂ 'ਚੋਂ ਕੱਢ ਕੇ ਮਾਰਦਾ, ਔਰ ਇੱਕ ਦੀ ਲਾਸ਼ ਦੇ ਕੋਲ ਖਲੋ ਕੇ ਰਿਕਾਰਡ ਕਰਾ ਰਿਹਾ ਕਿ ਅਗਰ ਹਿੰਦੁਸਤਾਨ ਮੇਂ ਰਹਿਣਾ ਹੋਗਾ, ਮੋਦੀ ਯੋਗੀ ਕਹਿਣਾ ਹੋਗਾ, ਵੋਟ ਇਨਕੋ ਡਾਲਨੀ ਹੋਗੀ, ਜੋ ਉਹਨਾਂ ਦਾ ਹੈ। ਸੋ ਹੋਰ ਕੀ ਹੁੰਦਾ ਹੈ, ਇਸ ਵੇਲੇ ਘੱਟ ਗਿਣਤੀਆਂ ਵੀ ਖੌਫ 'ਚ ਜੀ ਰਹੀਆਂ ਨੇ, ਔਰ ਇੱਕੋ ਹੀ ਨੈਰੇਟਿਵ ਜਿਹੜਾ ਉਹਨਾਂ ਦਾ ਮੀਡੀਆ ਬਿਲਟ ਕਰਦਾ, ਔਰ ਸੋਸ਼ਲ ਮੀਡੀਆ ਵੀ ਉਸਿਆਂ ਨੂੰ ਹੀ ਅੱਗੇ ਤੋਰਦਾ, ਉਹੀ ਜਿਹੜਾ ਉੱਥੇ ਵਿਕ ਰਿਹਾ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਜਿਹੜੀ ਮੀਡੀਆ ਵਾਲੀ ਗੱਲ ਕੀਤੀ ਹੈ ਨੈਰੇਟਿਵ ਦੀ, ਇਹ ਵੀ ਇੰਪੋਰਟੈਂਟ ਆ। ਈਵਨ ਜਦੋਂ ਅਸੀਂ ਵੀ, ਮੈਂ TV 84 ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਜਦੋਂ ਬੰਦੇ ਕਿਸੇ ਨਾਲ ਗੱਲ ਕਰਨ ਦੀ ਲਾਈਨ ਹੁੰਦੀ ਹੈ, ਆਫ ਦ ਰੈਕਰਡ ਤੁਹਾਡੇ ਨਾਲ ਗੱਲ ਕਰਦੇ ਆ, ਪਰ ਆਨਲਾਈਨ ਆ ਕੇ ਜਾਂ ਮੀਡੀਆ ਦੇ ਕੈਮਰੇ ਦੇ ਸਾਹਮਣੇ ਆ ਕੇ ਗੱਲ ਕਰਨ ਤੋਂ ਵੱਡੇ ਵੱਡੇ ਬੰਦੇ ਵੀ ਇਸ ਵਕਤ ਕਤਰਾ ਰਹੇ ਆ। ਇਹ ਹਾਲਾਤ ਨੇ, ਗਰਾਊਂਡ ਰਿਐਲਿਟੀ ਆ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਲਈ ਰੁਕਾਂਗੇ। ਇੱਥੇ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।